ਬਾਬਾ ਫਰੀਦ ਨੇ ਟ੍ਰਿਬਿਊਟ ਦਿੱਤੀ ਹੈ ਕਿ ਵੀ ਤੁਸੀਂ ਬਜੌੜ ਦੀਆਂ ਦਾਖਾਂ ਦੀ ਤਵੱਕੋ ਨਾ ਕਰੋ। ਜੇ ਤੁਸੀਂ ਕਿੱਕਰ ਬੀਜਿਆ, ਫਰੀਦਾ ਲੋੜੈ ਦਾਖ ਬਿਜੌਰੀਆਂ, ਕਿੱਕਰ ਬੀਜੇ ਜੱਟ, ਹੰਡੈ ਉਨ ਕਤਾਏ ਦਾ ਪੈਂਦਾ ਲੋੜੈ ਪੱਟ। ਗੁਰਬਾਣੀ ਦੀ ਯਾਦ ਦਹਾਨੀ ਹੋਰ ਵੀ ਥਾਵਾਂ ਤੇ ਕਰਵਾਉਂਦੀ ਹੈ ਕਿ ਜਿਹਾ ਬੀਜੈ ਸੋ ਲੁਣੈ, ਕਰਮਾ ਸੰਧੜਾ ਖੇ। ਕਿ ਜਿਹੜਾ ਇੱਕ ਖੇਤ ਦਾ ਕੁਦਰਤ ਦਾ ਪ੍ਰਿੰਸੀਪਲ ਹੈ ਕਿ ਜੋ ਤੁਸੀਂ ਬੀਜਦੇ ਹੋ ਜ਼ਮੀਨ ਦੇ ਵਿੱਚ, ਜੋ ਤੁਸੀਂ ਪਾਇਆ ਉਹੀ ਉੱਗੇਗਾ ਤੇ ਉਸੇ ਨੂੰ ਤੁਸੀਂ ਵੱਢੋਗੇ। ਇਹਨਾਂ ਦਾ ਟਰੈਕ ਰੈਕਡ ਦੇਖੀਏ ਤਾਂ ਫਿਰ ਇਹਨਾਂ ਨੇ ਨਾਜ਼ੀਆਂ ਦੇ ਜ਼ੁਲਮਾਂ ਨੂੰ ਵੀ ਮਾਤ ਪਾ ਦਿੱਤੀ। ਸੋ ਇਹਨਾਂ ਨੇ ਜਿਵੇਂ ਭਾਰਤ ਦੇ ਮੁਸਲਮਾਨਾਂ ਦੇ ਨਾਲ ਜੋ ਸਲੂਕ ਕੀਤਾ 2002 'ਚ ਨੇ ਗੁਜਰਾਤ 'ਚ ਕੀਤਾ ਮੋਦੀ ਅਮਿਤ ਸ਼ਾਹ ਨੇ, ਔਰ ਫਿਰ ਹੁਣ ਤਾਂ ਅਸੀਂ ਇਹ ਨਿੱਤ ਦੀ ਕਹਾਣੀ ਬਣੀ ਹੋਈ ਹੈ ਜੋ ਕਸ਼ਮੀਰੀਆਂ ਦੇ ਨਾਲ ਕੀਤਾ। ਕਿਵੇਂ ਇਹਨੇ ਚੀਫ ਮਿਨਿਸਟਰ ਹੁੰਦਿਆਂ ਉੱਥੇ ਉਹ ਜ਼ਮੀਨਾਂ ਖੋਹਣ ਦੇ ਲਈ ਕਿਸ ਕਿਸਮ ਦੀਆਂ ਕਾਰਵਾਈਆਂ ਕੀਤੀਆਂ। ਜੇ ਸਿੱਖ ਗੁਜਰਾਤ ਹਾਈ ਕੋਰਟ ਦੇ ਵਿੱਚ ਸਿੱਖ ਕਿਸਾਨ ਗੁਜਰਾਤ ਦੇ ਕੇਸ ਜਿੱਤ ਗਏ ਤੇ ਮੋਦੀ ਜਿਹੜਾ ਉਹਨੂੰ ਸੁਪਰੀਮ ਕੋਰਟ 'ਚ ਲੈ ਕੇ ਗਿਆ ਤੇ ਫਿਰ 13 ਮਹੀਨੇ ਕਿਸਾਨਾਂ ਦੇ ਉੱਤੇ ਜ਼ਬਰ। ਔਰ ਜੇ ਹੁਣ ਰਸਤੇ ਦੀ ਗੱਲ ਕਰੀਏ ਕਿ ਜੇ ਸ਼ੰਭੂ ਤੋਂ ਸਿੰਘੂ ਤੱਕ, ਦਿੱਲੀ ਦੀਆਂ ਬਰੂਹਾਂ ਤੱਕ ਰਾਹ ਦੇ ਵਿੱਚ ਕਿੱਲਾਂ ਉਹਨਾਂ ਨੂੰ ਯਾਦ ਕਰੋ, ਉਹਨਾਂ ਵਾਟਰ ਕੈਨਨਸ ਨੂੰ ਯਾਦ ਕਰੋ, ਉਹਨਾਂ ਟੁੱਟੀਆਂ ਹੋਈਆਂ ਸੜਕਾਂ ਨੂੰ ਯਾਦ ਕਰੋ, ਔਰ ਕਿਵੇਂ ਕਰੇਨਾਂ ਨਾਲ ਲਿਆ ਕੇ ਰੱਖੇ ਹੋਏ ਪੱਥਰ, ਔਰ ਕਿਵੇਂ ਲਾਠੀ ਚਾਰਜ ਤੋਂ ਲੈ ਕੇ ਟੀਅਰ ਗੈਸ ਹਰ ਚੀਜ਼ ਜੋ ਆਰਐਸਐਸ ਨੇ ਆਪਣੀ ਪ੍ਰੋਪੇਗੈਂਡਾ ਕੈਂਪੇਨ ਕਿ ਜੀ ਦੇਖੋ ਅਸੀਂ ਕਰਤਾਰਪੁਰ ਕੋਰੀਡੋਰ ਖੋਲ੍ਹ ਦਿੱਤਾ ਹੈ, ਸਿੱਖ ਧਾਰਮਿਕ ਸਥਾਨਾਂ ਨੂੰ ਅਸੀਂ ਅਟੈਚ ਕਰਨ ਵਾਲਾ 40,000 ਕਰੋੜ ਹਾਈਵੇ ਕੱਟੜਾ ਤੇ ਫਲਾਣਾ, ਉਹ ਸਾਰੇ ਜਿਹੜੇ ਨੇ ਆਲਰੇਡੀ ਪ੍ਰਚਾਰੇ ਜਾ ਰਹੇ ਸੀ। 3 ਮੈਡੀਕਲ ਕਾਲਜ ਸੈਂਟਰ ਪੀਜੀਆਈ ਦੇ ਪੈਟਰਨ ਤੇ। ਇੰਦਰਾ ਗਾਂਧੀ ਹਥਿਆਰਾਂ ਨਾਲ ਆਈ ਸੀ ਜੂਨ 84 ਤੇ ਫਿਰ 31 ਅਕਤੂਬਰ 1984 ਨੂੰ ਹਥਿਆਰਾਂ ਨਾਲ ਹੀ ਸਿੰਘਾਂ ਨੇ ਜਵਾਬ ਦਿੱਤਾ ਸੀ। ਤੇ ਜੇ ਹੁਣ ਸ਼ਾਂਤਮਈ ਦੇ ਨਾਲ ਮੋਦੀ ਆਇਆ ਤੇ ਫਿਰ ਮੋਦੀ ਨੂੰ ਸ਼ਾਂਤਮਈ ਦੇ ਨਾਲ ਹੀ ਤੋੜ ਦਿੱਤਾ। ਜਿਹੜਾ ਉਹਨੇ ANI ਜਿਹੜੀ ਇਹਨਾਂ ਦੀ ਰਾਹ ਦੀ ਨਿਊਜ਼ ਏਜੰਸੀ ਹੈ ਜਿਹੜੀਆਂ ਖਬਰਾਂ ਦੁਨੀਆ ਭਰ 'ਚ ਦਿੰਦੇ ਨੇ, ਹੁਣ ਕਿਹਾ ਹੀ ਉਹਨੇ ANI ਵਾਲਿਆਂ ਨੂੰ ਜਦੋਂ ਬੇਰੰਗ ਉੱਥੋਂ ਵਾਪਸ ਮੁੜਿਆ ਤੇ ਉਹ ਕਹਿੰਦਾ ਜੀ ਆਪਣੇ ਚੀਫ ਮਿਨਿਸਟਰ ਦਾ ਉਹ ਪੰਜਾਬ ਗਵਰਨਮੈਂਟ ਦੇ ਅਫੀਸ਼ੀਅਲ ਨੂੰ ਕਹਿ ਰਿਹਾ ਕਿ ਵੀ ਉਹਨਾਂ ਦਾ ਸ਼ੁਕਰੀਆ ਅਦਾ ਕਰ ਦੇਣਾ, ਮੈਂ ਜਾਨ ਬਚਾ ਕੇ ਵਾਪਸ ਜ਼ਿੰਦਾ ਬਠਿੰਡੇ ਪਹੁੰਚ ਗਿਆ। ਦਰਸ਼ਕੋ, ਬ੍ਰੇਕ ਤੋਂ ਬਾਅਦ ਤੁਹਾਡਾ ਸਭ ਦਾ ਭਰਪੂਰ ਸਵਾਗਤ ਹੈ। ਸੋ ਵਿਊਅਰਸ, ਹੁਣ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ ਕਿ ਅੱਜ ਭਾਰਤ ਦੇ ਸਮੁੱਚੇ ਗੋਦੀ ਮੀਡੀਆ ਅਤੇ ਸੋਸ਼ਲ ਮੀਡੀਆ ਵਿੱਚ ਫਿਰੋਜ਼ਪੁਰ ਨੂੰ ਬੇਰੰਗ ਵਾਪਸ ਮੁੜੇ ਮੋਦੀ ਨਾਲ ਹੋਏ ਸਲੂਕ ਸੰਬੰਧੀ ਚੀਕ ਝਾੜਾ ਜਿਹੜਾ ਮਚਿਆ ਹੋਇਆ ਹੈ। ਸੋ ਮੋਦੀ ਨੇ ਜੋ ਬੀਜਿਆ ਸੀ ਉਹੀ ਵੱਢਿਆ। ਸੋ ਪੰਜਾਬ ਵਿੱਚ ਵਸਦੀ ਗੈਰਤਮੰਦ ਸਿੱਖ ਕੌਮ ਨੇ ਇੱਕ ਵਾਰ ਫਿਰ ਸਾਬਤ ਕਰ ਦਿੱਤਾ ਹੈ ਕਿ ਇਹ ਧਰਤੀ ਗੈਰਤਮੰਦ ਯੋਧਿਆਂ ਦੀ ਧਰਤੀ ਹੈ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਹੀ ਬਣੇ ਰਹਿਣਾ। ਦੇਖਣ ਸੁਣਨ ਲਈ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ ਜੀ। ਡਾਕਟਰ ਸਾਹਿਬ, ਕੀ ਵਿਚਾਰਾਂ ਨੇ? ਦੇਖੋ, ਬਾਬਾ ਫਰੀਦ ਗੰਜ ਸ਼ੱਕਰ ਸਾਡੀ ਉਸ ਧਰਤੀ ਦੇ ਬਹੁਤ ਵੱਡੇ ਸੰਤ ਹੋਏ ਨੇ 12ਵੀਂ 13ਵੀਂ ਸਦੀ ਦੇ ਅੰਦਰ। ਉਹਨਾਂ ਦਾ ਕਲਾਮ, ਉਹਨਾਂ ਦੀ ਬਾਣੀ ਗੁਰੂ ਗ੍ਰੰਥ ਸਾਹਿਬ 'ਚ ਦਰਜ ਹੈ ਜੀ। ਔਰ ਉਹਨਾਂ ਦਾ ਇੱਕ ਸ਼ਲੋਕ ਹੈ ਉਹਨਾਂ ਦੇ ਕਲਾਮ 'ਚੋਂ ਕਿ ਫਰੀਦਾ ਲੋੜੈ ਦਾਖ ਬਿਜੌਰੀਆਂ, ਕਿੱਕਰ ਬੀਜੇ ਜੱਟ, ਹੰਡੈ ਉਨ ਕਤਾਏ ਦਾ ਪੈਂਦਾ ਲੋੜੈ ਪੱਟ। ਜੀ ਬਾਬਾ ਫਰੀਦ ਫਰਮਾਉਂਦੇ ਨੇ ਕਿ ਜੇ ਤੁਸੀਂ ਕਿੱਕਰ ਬੀਜੋਗੇ, ਜੱਟ ਕਿਸਾਨ ਕਿੱਕਰ ਬੀਜਦਾ ਹੈ, ਪਰ ਉਹ ਆਸ ਕਰੇ ਕਿ ਮੈਨੂੰ ਇਸ ਚੋਂ ਬਜੌੜ ਦੀਆਂ ਦਾਖਾਂ, ਅੰਗੂਰ, ਜਿਹੜਾ ਉਹ ਸਾਰੀ ਬੈਲਟ ਹੈ ਬਜੌੜ ਚਮਨ ਤੱਕ, ਬਹੁਤ ਉਸ ਜ਼ਮਾਨੇ 'ਚ ਵੀ ਉੱਥੋਂ ਦੇ ਜਿਹੜੇ ਨੇ ਐਕਸੈਪਸ਼ਨਲ ਦਾਖਾਂ ਅੰਗੂਰ ਹੋਣਗੇ। ਬਾਬਾ ਫਰੀਦ ਨੇ ਟ੍ਰਿਬਿਊਟ ਦਿੱਤੀ ਹੈ ਕਿ ਵੀ ਤੁਸੀਂ ਬਜੌੜ ਦੀਆਂ ਦਾਖਾਂ ਦੀ ਤਵੱਕੋ ਨਾ ਕਰੋ। ਜੇ ਤੁਸੀਂ ਕਿੱਕਰ ਬੀਜਿਆ, ਫਰੀਦਾ ਲੋੜੈ ਦਾਖ ਬਿਜੌਰੀਆਂ, ਕਿੱਕਰ ਬੀਜੇ ਜੱਟ, ਹੰਡੈ ਉਨ ਕਤਾਏ ਦਾ ਪੈਂਦਾ ਲੋੜੈ ਪੱਟ। ਪੱਟ ਕਹਿੰਦੇ ਨੇ ਰੇਸ਼ਮ ਨੂੰ।
ਅੱਛਾ ਕਿ ਜੇ ਤੁਸੀਂ ਉੱਨ ਕੱਤੀ ਹੋਈ ਹੈ, ਤੁਹਾਡੇ ਕੋਲ ਉੱਨ ਹੈ, ਤੇ ਤੁਸੀਂ ਇਹ ਕਹੋ ਕਿ ਉੱਨ ਕੱਤ ਕੇ ਤੁਸੀਂ ਕੋਈ ਰੇਸ਼ਮ ਦੇ ਕੱਪੜੇ ਬਣਾ ਲਓਗੇ, ਰੇਸ਼ਮ ਨਹੀਂ ਹੋਏਗਾ, ਉੱਨ ਦਾ ਸਵੈਟਰ ਬਣ ਜਾਏਗਾ ਪਰ ਉਹ ਰੇਸ਼ਮੀ ਪੱਟ ਨਹੀਂ ਬਣਨਗੇ। ਅੱਛਾ ਹੁਣ ਇਸ ਨੂੰ ਜਦੋਂ ਅਸੀਂ ਈਵਨ ਰੂਹਾਨੀਅਤ ਦੀ ਦੁਨੀਆ 'ਚ ਇਸ ਸਿਧਾਂਤ ਨੂੰ ਅਪਲਾਈ ਕਰਦੇ ਹਾਂ, ਔਰ ਹਿੰਦੂ ਤਾਂ ਖੁਦ ਜਿਸ ਕਰਮ ਗਤੀ ਨੂੰ ਮੰਨਦੇ ਨੇ, ਕਿਉਂਕਿ ਉਹਨਾਂ ਦਾ ਇੱਕ ਹਿੱਸਾ ਜਿਹੜਾ ਖਾਸ ਤੌਰ 'ਤੇ ਵਿਦਾਂਤ ਦੇ ਉੱਤੇ ਆਧਾਰਿਤ ਹੈ, ਉਹ ਕਰਮਾਂ ਦੀ ਗੱਲ ਕਰਦਾ ਹੈ, ਜਿਸ ਨੂੰ ਅੰਗਰੇਜ਼ੀ ਵਾਲਿਆਂ ਨੇ ਤਾਂ ਹੋਰ ਸਿੰਪਲ ਬਣਾ ਦਿੱਤਾ ਹੈ ਕਿ ਐਜ਼ ਯੂ ਸੋ ਸੋ ਸ਼ੈਲ ਯੂ ਰੀਪ, ਅੱਛਾ ਕਿ ਜੋ ਤੁਸੀਂ ਬੀਜਦੇ ਹੋ ਉਹ ਤੁਸੀਂ ਵੱਢਦੇ ਹੋ। ਗੁਰਬਾਣੀ ਵੀ ਯਾਦ ਦਹਾਨੀ ਹੋਰ ਵੀ ਥਾਵਾਂ ਤੇ ਕਰਵਾਉਂਦੀ ਹੈ ਕਿ ਜਿਹਾ ਬੀਜੈ ਸੋ ਲੁਣੈ ਕਰਮਾ ਸੰਧੜਾ ਖੇਤ, ਕਿ ਜਿਹੜਾ ਇੱਕ ਖੇਤ ਦਾ ਕੁਦਰਤ ਦਾ ਪ੍ਰਿੰਸੀਪਲ ਹੈ ਕਿ ਜੋ ਤੁਸੀਂ ਬੀਜਦੇ ਹੋ ਜ਼ਮੀਨ ਦੇ ਵਿੱਚ, ਜੋ ਤੁਸੀਂ ਪਾਇਆ ਉਹੀ ਉੱਗੇਗਾ ਤੇ ਉਸੇ ਨੂੰ ਹੀ ਤੁਸੀਂ ਵੱਢੋਗੇ। ਹੁਣ ਹਿੰਦੂਤਵੀ ਵਿਚਾਰਧਾਰਾ ਭਾਰਤ ਦੀ ਸਟੇਟ ਜਿਹੜੀ 1947 'ਚ ਗੋਰਾ ਬਾਣੀਆਂ ਜਾਣ ਲੱਗਿਆ ਹਿੰਦੂ ਬ੍ਰਾਹਮਣ ਬਾਣੀਆਂ ਦੇ ਹਵਾਲੇ ਕਰ ਗਿਆ, ਔਰ ਇਹ ਤਾਂ ਮਸ਼ਹੂਰ ਨੇ, ਜਿਸ ਨੂੰ ਅਸੀਂ ਕਿਉਂਕਿ ਤਕੜੀ ਤੋਲਣਾ ਬਾਣੀਏ ਦਾ ਹਿੱਸਾ ਸੀ ਤੇ ਉਹਨੂੰ ਕਹਿੰਦਾ ਸੀ ਕਿ ਡੰਡੀਆਂ ਮਾਰੀ, ਕਿਉਂਕਿ ਉਹਨੇ ਤੋਲਣ ਲੱਗਿਆ ਉਹਨੇ ਐਂ ਹੀ ਕਰਨੀ ਹੈ, ਡੰਡੀ ਮਾਰਨੀ ਹੈ ਤਾਂ ਉੱਚਾ ਨੀਵਾਂ ਕਰ ਦੇਣਾ। ਔਰ ਇਹ ਤਾਂ ਡੰਡੀ ਤਾਂ ਮਾਰਨ ਤੋਂ ਰਹਿ ਹੀ ਨਹੀਂ ਸਕਦੇ। ਲੇਕਿਨ ਜਦੋਂ ਇਹਨਾਂ ਦੇ ਹੱਥ 'ਚ ਇੱਕ ਤਾਂ ਬ੍ਰਾਹਮਣ ਡੰਡੀ ਮਾਰ, ਬਾਣੀਆਂ ਡੰਡੀ ਮਾਰ ਹੈ, ਪਰ ਜਦੋਂ ਉਸ ਦੇ ਨਾਲ ਜਗਤ ਕਸਾਈ ਬ੍ਰਾਹਮਣ ਰਲਦਾ ਤੇ ਉਹ ਗੁਰੂ ਨਾਨਕ ਸਾਹਿਬ ਨੇ ਯਾਦ ਦਹਾਨੀ ਕਰਵਾਈ ਹੋਈ ਹੈ, ਮੱਥੇ ਟਿੱਕਾ ਤੇੜ ਧੋਤੀ ਕਖਾਈ ਹੱਥ ਛੁਰੀ ਜਗਤ ਕਸਾਈ, ਬੁਚਰ ਆਫ ਦਾ ਵਰਲਡ। ਔਰ ਇਹਨਾਂ ਦੇ ਹੱਥ 'ਚ ਪਾਵਰ, ਔਰ 2014 ਤੋਂ ਤਾਂ ਫਿਰ ਉਹ ਸਿੱਧੇ ਸਿੱਧੇ ਉਹਨਾਂ ਹਿੰਦੂ ਤਵੀਆਂ ਦੇ ਹੱਥ 'ਚ ਨਾਜ਼ੀ ਤਰਜ਼ ਦੇ ਉੱਤੇ ਜਿਨ੍ਹਾਂ ਦੀ ਹਕੂਮਤ, ਔਰ ਜੇ ਇਹਨਾਂ ਦਾ ਪਿਛਲੇ 7-8 ਸਾਲ ਦਾ, ਹੁਣ ਕਿਉਂਕਿ 2022 ਹੈ, ਅਸੀਂ 8 ਵਰੇ ਕਹਿ ਸਕਦੇ ਹਾਂ, ਇਹਨਾਂ ਦਾ ਟਰੈਕ ਰੈਕਡ ਦੇਖੀਏ ਤਾਂ ਫਿਰ ਇਹਨਾਂ ਨੇ ਨਾਜ਼ੀਆਂ ਦੇ ਜ਼ੁਲਮਾਂ ਨੂੰ ਵੀ ਮਾਤ ਪਾ ਦਿੱਤੀ। ਸੋ ਇਹਨਾਂ ਨੇ ਜਿਵੇਂ ਭਾਰਤ ਦੇ ਮੁਸਲਮਾਨਾਂ ਦੇ ਨਾਲ ਜੋ ਸਲੂਕ ਕੀਤਾ 2002 'ਚ ਨੇ ਗੁਜਰਾਤ 'ਚ ਕੀਤਾ ਮੋਦੀ ਅਮਿਤ ਸ਼ਾਹ ਨੇ, ਔਰ ਫਿਰ ਹੁਣ ਤਾਂ ਅਸੀਂ ਇਹ ਨਿੱਤ ਦੀ ਕਹਾਣੀ ਬਣੀ ਹੋਈ ਹੈ ਜੋ ਕਸ਼ਮੀਰੀਆਂ ਦੇ ਨਾਲ ਕੀਤਾ। ਜਿਵੇਂ ਉਹਨਾਂ ਨੇ 2019 ਦੇ ਵਿੱਚ ਕਸ਼ਮੀਰ ਦਾ ਸਟੇਟਸ ਹੀ ਸੂਬੇ ਦਾ ਖਤਮ, ਆਰਟੀਕਲ 370-35A, ਤੇ ਫਿਰ ਉਹ ਸਿੱਖ ਕੌਮ ਜਿਹਨੇ ਆਪਣੀ ਕਿਸਮਤ ਇਹਨਾਂ ਦੇ ਨਾਲ ਜੋੜੀ, ਇਹਨਾਂ ਐਸ਼ੋਰੈਂਸਿਸ ਦੇ ਥੱਲੇ ਕਿ ਕੋਈ ਵੀ ਕਨਸਟੀਟਿਊਸ਼ਨ ਐਸਾ ਪਾਸ ਨਹੀਂ ਹੋਏਗਾ ਜੋ ਸਿੱਖਾਂ ਨੂੰ ਮਨਜ਼ੂਰ ਨਾ ਹੋਏ। ਔਰ ਭਾਰਤ ਦੇ ਨਾਰਥ ਦੇ ਵਿੱਚ ਇੱਕ ਖਿੱਤਾ ਜਿਹਨੂੰ ਖੁਦ ਮੁਖਤਾਰ ਖਿੱਤੇ ਦੇ ਤੌਰ ਤੇ, ਤਾਂ ਕਿ ਸਿੱਖ ਵੀ ਆਜ਼ਾਦੀ ਦਾ ਨਿੱਘ ਮਾਣ ਸਕਣ। ਸੋ ਉਹ ਕਹਾਣੀ ਤਾਂ ਇੱਕ ਆਪਣੇ ਥਾਂ ਤੇ ਅਸੀਂ ਰੋਜ਼ਾਨਾ ਦੁਹਰਾਉਂਦੇ ਹੀ ਹਾਂ। ਪਰ ਮੋਦੀ ਦੇ ਹਕੂਮਤ 'ਚ ਆਉਣ ਤੋਂ ਬਾਅਦ, ਹਾਲਾਂ ਮੋਦੀ ਦਾ ਟਰੈਕ ਰੈਕਡ, ਜੇ ਕਿਉਂਕਿ ਗੁਜਰਾਤ ਦੇ ਚੀਫ ਮਿਨਿਸਟਰ ਹੁੰਦੇ ਆ ਤੇ ਬਹੁਤਾ ਮੁਸਲਮਾਨਾਂ ਦੀ 2002 ਵਾਲੇ ਗੱਲ ਦੇ ਉੱਤੇ ਹੀ ਫੋਕਸ ਰਹਿੰਦਾ। ਆਪਣੇ ਵੀ ਲੋਕ ਭੁੱਲ ਜਾਂਦੇ ਨੇ ਕਿ ਕਿਵੇਂ 50,000 ਤੋਂ ਜ਼ਿਆਦਾ ਸਿੱਖ ਕਿਸਾਨ ਜਿਹੜੇ ਕੱਛ ਏਰੀਆ ਦੇ ਵਿੱਚ ਲਾਲ ਬਹਾਦਰ ਸ਼ਾਸਤਰੀ ਦੀ ਸਕੀਮ ਦੇ ਤਹਿਤ 1965 ਤੋਂ ਬਾਅਦ ਆਬਾਦ ਕੀਤੇ ਗਏ ਸੀ, ਕਿਵੇਂ ਉਹਨਾਂ ਦੀਆਂ ਜ਼ਮੀਨਾਂ ਖੋਹਣ ਲਈ ਅੱਧੀ ਸਦੀ ਤੋਂ ਵੱਧ ਜਿਨ੍ਹਾਂ ਨੇ ਉੱਥੇ ਬਿਲਕੁਲ ਉਸ ਰੇਤਲੇ ਇਲਾਕੇ ਨੂੰ ਜਿਵੇਂ ਕਾਟਨ ਦੀ ਮੰਡੀ ਬਣਾਇਆ, ਨਰਮੇ ਦੀ ਮੰਡੀ ਬਣਾਇਆ, ਕਿਵੇਂ ਇਹਨੇ ਚੀਫ ਮਿਨਿਸਟਰ ਹੁੰਦਿਆਂ ਉੱਥੇ ਉਹ ਜ਼ਮੀਨਾਂ ਖੋਹਣ ਦੇ ਲਈ ਕਿਸ ਕਿਸਮ ਦੀਆਂ ਕਾਰਵਾਈਆਂ ਕੀਤੀਆਂ। ਜੇ ਸਿੱਖ ਗੁਜਰਾਤ ਹਾਈ ਕੋਰਟ ਦੇ ਵਿੱਚ ਸਿੱਖ ਕਿਸਾਨ ਗੁਜਰਾਤ ਦੇ ਕੇਸ ਜਿੱਤ ਗਏ ਤੇ ਮੋਦੀ ਜਿਹੜਾ ਉਹਨੂੰ ਸੁਪਰੀਮ ਕੋਰਟ 'ਚ ਲੈ ਕੇ ਗਿਆ। ਔਰ ਜੋ ਅਸੀਂ ਜੂਨ 2020 ਦੇ ਵਿੱਚ ਦੇਖਿਆ, 3 ਆਰਡੀਨੈਂਸ ਲਿਆਣੇ, ਔਰ ਫਿਰ ਉਹਨਾਂ ਨੂੰ 6 ਮਹੀਨੇ ਦੇ ਵਿੱਚ ਕਾਨੂੰਨ ਦਾ ਰੂਪ ਦੇਣਾ, ਤੇ ਫਿਰ 13 ਮਹੀਨੇ ਕਿਸਾਨਾਂ ਦੇ ਉੱਤੇ ਜ਼ਬਰ। ਔਰ ਜੇ ਹੁਣ ਰਸਤੇ ਦੀ ਗੱਲ ਕਰੀਏ ਕਿ ਜੇ ਸ਼ੰਭੂ ਤੋਂ ਸਿੰਘੂ ਤੱਕ, ਦਿੱਲੀ ਦੀਆਂ ਬਰੂਹਾਂ ਤੱਕ ਰਾਹ ਦੇ ਵਿੱਚ ਕਿੱਲਾਂ, ਉਹਨਾਂ ਨੂੰ ਯਾਦ ਕਰੋ, ਉਹਨਾਂ ਵਾਟਰ ਕੈਨਨਸ ਨੂੰ ਯਾਦ ਕਰੋ, ਉਹਨਾਂ ਪੁੱਟੀਆਂ ਹੋਈਆਂ ਸੜਕਾਂ ਨੂੰ ਯਾਦ ਕਰੋ, ਔਰ ਕਿਵੇਂ ਕਰੇਨਾਂ ਨਾਲ ਲਿਆ ਕੇ ਰੱਖੇ ਹੋਏ ਪੱਥਰ, ਔਰ ਕਿਵੇਂ ਲਾਠੀ ਚਾਰਜ ਤੋਂ ਲੈ ਕੇ ਟੀਅਰ ਗੈਸ, ਹਰ ਚੀਜ਼, ਕਿ ਜੇ ਉਹਨਾਂ ਨੇ ਪੰਜਾਬ ਦੇ ਸਿੱਖਾਂ ਦੀ ਜਿਹੜੀ ਯਾਤਰਾ ਉਹ ਪੰਜਾਬ ਤੋਂ ਦਿੱਲੀ ਤੱਕ ਇੰਨੀ ਕਠਿਨ ਬਣਾ ਦਿੱਤੀ ਸੀ
ਕਿ ਉੱਥੇ ਬੈਠ ਕੇ ਵੀ ਜੇ ਉਹ 13 ਮਹੀਨੇ ਦੇ ਲਗਭਗ ਬੈਠੇ ਰਹੇ 700 ਦੇ ਕਰੀਬ ਕਿਸਾਨ ਕੁਰਬਾਨ ਹੁੰਦੇ ਨੇ। ਇਹ ਠੀਕ ਹੈ ਕਿ ਜਦੋਂ ਅਸੀਂ ਕਹਿੰਦੇ ਹਾਂ ਕਿ ਉਹਦੀ ਮੋਦੀ ਦੀ ਧੌਣ ਚੋਂ ਕਿੱਲਾ ਕੱਢਿਆ ਔਰ ਇਹ ਸਾਰੇ ਦੇ ਚੱਲਦੇ ਆ, ਹੁਣ ਉਹ ਮੋਦੀ ਇਹ ਸਮਝੇ ਕਿ ਭਾਈ ਉਹਨੇ ਇਹ ਡਰਾਮੇਬਾਜ਼ੀ ਕਰਕੇ 19 ਨਵੰਬਰ ਗੁਰੂ ਨਾਨਕ ਸਾਹਿਬ ਦੇ ਪ੍ਰਕਾਸ਼ ਪੁਰਬ ਮੌਕੇ ਮਾਫੀ ਮੰਗ ਕੇ ਖੇਤੀ ਕਾਨੂੰਨ ਪਾਰਲੀਮੈਂਟ 'ਚ ਵਾਪਸ ਕਰਵਾ ਕੇ ਔਰ ਹੁਣ ਉਹ ਜਿਹੜਾ ਇੱਕ ਮਦਾਰੀ ਵਾਂਗ ਵਾਅਦਿਆਂ ਦੀ ਪਟਾਰੀ ਲੈ ਕੇ ਉਹ ਫਿਰੋਜ਼ਪੁਰ ਉਹਨੇ ਚੁਣਿਆ ਵੀ ਉਹ ਦਿਨ ਰੈਲੀ ਦਾ ਜਿਹੜਾ 10ਵੇਂ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਸਾਹਿਬ ਦਾ 5 ਜਨਵਰੀ ਦਾ ਦਿਨ ਜਿਹੜਾ ਉਹਨਾਂ ਦਾ ਪ੍ਰਕਾਸ਼ ਪੁਰਬ ਸੀ ਕਿ ਮੈਂ ਨਮਨ ਤੋਂ ਸ਼ੁਰੂ ਕਰਾਂਗਾ ਗੁਰੂ ਗੋਬਿੰਦ ਸਿੰਘ ਸਾਹਿਬ ਨੂੰ, ਫਿਰ ਉਹ ਡਰਾਮੇਬਾਜ਼ੀ ਕਰਾਂਗਾ ਔਰ ਇਸ ਪੀਰੀਅਡ 'ਚ ਜੋ RSS ਨੇ ਆਪਣੀ ਪ੍ਰੋਪੇਗੈਂਡਾ ਕੈਂਪੇਨ ਕਿ ਜੀ ਦੇਖੋ ਅਸੀਂ ਕਰਤਾਰਪੁਰ ਕੋਰੀਡੋਰ ਖੋਲ੍ਹ ਦਿੱਤਾ ਹੈ, ਸਿੱਖ ਧਾਰਮਿਕ ਸਥਾਨਾਂ ਨੂੰ ਅਸੀਂ ਅਟੈਚ ਕਰਨ ਵਾਲਾ 40,000 ਕਰੋੜ ਹਾਈਵੇ ਕੱਟੜਾ ਤੇ ਫਲਾਣਾ, ਉਹ ਸਾਰੇ ਜਿਹੜੇ ਨੇ ਆਲਰੇਡੀ ਪ੍ਰਚਾਰੇ ਜਾ ਰਹੇ ਸੀ। 3 ਮੈਡੀਕਲ ਕਾਲਜ ਸੈਂਟਰ PGI ਦੇ ਪੈਟਰਨ ਤੇ ਔਰ ਆਪਣੇ ਜਿਹੜੇ ਉਹਨਾਂ ਦੇ ਜ਼ਰ ਖਰੀਦ ਨੇ ਉਹਨਾਂ ਰਾਹੀਂ ਇਹ ਖਬਰਾਂ ਵੀ ਪਹਿਲਾਂ ਪਲਾਂਟ ਕਰਵਾਤੀਆਂ ਗਈਆਂ ਕਿ ਜੀ ਉਹ ਚੰਡੀਗੜ੍ਹ ਵੀ ਪੰਜਾਬ ਨੂੰ ਦੇ ਸਕਦਾ ਹੈ, ਸਿਆਸੀ ਕੈਦੀ ਵੀ ਰਿਹਾ ਹੋ ਸਕਦੇ ਨੇ, ਇਕਨੋਮਿਕਲ ਪੈਕੇਜ ਵੀ ਦੇਗਾ, ਦੂਸਰਾ ਵੀ ਦੇਗਾ। ਇਹ ਉਵੇਂ ਹੀ ਹੈ ਜਿਵੇਂ ਤੁਸੀਂ ਕਿਸੇ ਨੂੰ ਲੁਭਾਉਣ ਦੇ ਲਈ ਉਸ ਦੀ ਉਹਨੂੰ ਕਹੋ ਵੀ ਤੂੰ ਆਪਣੀ ਗੈਰਤ ਛੱਡ ਦੇ, ਅਸੀਂ ਤੇਰੇ ਲਈ ਜਿਹੜਾ ਹੈ ਤੈਨੂੰ ਜਿਹੜੀ ਹੈ ਉਹ ਰਾਹਤ ਦੇ ਰਹੇ। ਪਰ ਇਹ ਪੰਜਾਬ ਦੀ ਧਰਤੀ ਜਿਸ ਬਾਰੇ ਬੜੀ ਖੂਬਸੂਰਤੀ ਨਾਲ ਉਹਨਾਂ ਜਿਹੜਾ ਸਿੱਖ ਕਰੈਕਟਰ ਨੇ ਉਸ ਧਰਤੀ ਦੇ ਨੈਣ ਨਕਸ਼ ਜਿਹੜੇ ਤਰਾਸ਼ੇ ਹੋਏ ਨੇ, ਜਿਸ ਨੂੰ ਪ੍ਰੋਫੈਸਰ ਪੂਰਨ ਸਿੰਘ ਨੇ ਕਿਹਾ ਸੀ ਕਿ ਇਹ ਬੇਪਰਵਾਹ ਪੰਜਾਬ ਦੇ ਮੌਤ ਨੂੰ ਮਖੌਲਾਂ ਕਰਨ, ਮਰਨ ਥੀ ਨਹੀਂ ਡਰਦੇ, ਪਿਆਰ ਨਾਲ ਇਹ ਕਰਨ ਗੁਲਾਮੀ, ਜਾਨ ਕੋ ਆਪਣੀ ਵਾਰ ਦਿੰਦੇ, ਪਰ ਟੈ ਨਾ ਮੰਨਣ ਕਿਸੇ ਦੀ, ਖਲੋ ਜਾਣ ਡਾਂਗਾ ਮੋਢੇ ਤੇ ਉਲਾਰ ਕੇ। ਹੁਣ ਉਹ ਜਿਹੜੀ ਟੈ ਦੇ ਨਾਲ ਇਹਨਾਂ ਹਿੰਦੂ ਤਵੀਆਂ ਨੇ ਜਿਵੇਂ ਸਿੱਖ ਕੌਮ ਦੇ ਨਾਲ ਜੋ ਸਲੂਕ ਕੀਤਾ, ਫਿਰ ਕੱਲਾ ਉਹ ਦਿੱਲੀ ਦੀਆਂ ਬਰੂਹਾਂ ਤੱਕ ਜਾਂ ਹਰਿਆਣੇ ਤੋਂ ਦਿੱਲੀ ਤੱਕ ਦਾ ਰਸਤਾ ਨਹੀਂ, ਕਿਵੇਂ ਉਸ ਲਖੀਮਪੁਰ ਖੀਰੀ 'ਚ ਜਾ ਕੇ ਵਹੀਕਲਸ ਨੂੰ ਵੈਪਨ ਇਸਤੇਮਾਲ ਕਰਕੇ ਜਿਹੜੇ 4 ਸਿੱਖ ਕਿਸਾਨ ਔਰ ਇੱਕ ਪੱਤਰਕਾਰ ਜਿਨ੍ਹਾਂ ਨੇ ਉਹ ਮਰਡਰ ਕੰਸਪਾਇਰ ਕੀਤਾ, ਇਹਨਾਂ ਦੀ ਆਪਣੀ ਸਿੱਟ ਟੀਮ 5000 ਸਫ਼ਿਆਂ ਦੀ ਰਿਪੋਰਟ ਫਾਈਲ ਕਰਦੀ ਹੈ ਔਰ ਜਿਹੜਾ ਉਸ ਦਾ ਮਾਸਟਰ ਮਾਈਂਡ ਹੈ ਜਿਹੜਾ ਉਸ ਨੂੰ ਅਜੇ ਮਿਸ਼ਰਾ ਉਹਨੂੰ ਆਪਣੀ ਕੈਬਨਿਟ ਦੇ ਵਿੱਚ ਹੋਮ ਮਿਨਿਸਟਰੀ ਜਿਹੜੀ ਹੈ ਉਹਦਾ ਸਟੇਟ ਮਿਨਿਸਟਰ ਬਣਾਉਂਦਾ ਹੋਮ ਮਿਨਿਸਟਰੀ ਦਾ ਮੋਦੀ। ਹੁਣ ਇਸ ਸਾਰੇ ਦੇ ਚੱਲਦੇ ਆ ਫਿਰ ਪੰਜਾਬ ਦੇ ਜਾਇਆਂ ਨੇ ਜੋ ਸਬਕ ਦਿੱਤਾ ਉਹ ਉਹੀ ਸੀ ਔਰ ਬਿਲਕੁਲ ਠੀਕ। ਅੱਜ ਸੋਸ਼ਲ ਮੀਡੀਆ ਤੇ ਇਹ ਕਿਹਾ ਜਾ ਰਿਹਾ ਸੀ ਕਿ ਜੇ ਇੰਦਰਾ ਗਾਂਧੀ ਹਥਿਆਰਾਂ ਨਾਲ ਆਈ ਸੀ ਜੂਨ 84 ਤੇ ਫਿਰ 31 ਅਕਤੂਬਰ 1984 ਨੂੰ ਹਥਿਆਰਾਂ ਨਾਲ ਹੀ ਸਿੰਘਾਂ ਨੇ ਜਵਾਬ ਦਿੱਤਾ ਸੀ। ਤੇ ਜੇ ਹੁਣ ਸ਼ਾਂਤਮਈ ਦੇ ਨਾਲ ਮੋਦੀ ਆਇਆ ਤੇ ਫਿਰ ਮੋਦੀ ਨੂੰ ਸ਼ਾਂਤਮਈ ਦੇ ਨਾਲ ਹੀ ਤੋੜ ਦਿੱਤਾ। ਔਰ ਇਹ ਘਟਨਾ ਕਿਉਂਕਿ ਸਾਰੇ ਲੋਕ ਰਾਤ ਸਵੇਰ ਤੱਕ ਜਾਗਦੇ ਰਹੇ, ਹਰ ਇੱਕ ਦੀ ਕਿਉਰਿਓਸਿਟੀ ਸੀ, ਕੁਛ ਨੂੰ ਤਾਂ ਸੀ ਕਿ ਵੀ ਆਪਣੇ ਪਟਾਰੇ ਚੋਂ ਕੀ ਕੱਢੇਗਾ, ਲੇਕਿਨ ਅਸੀਂ ਜਾਂ ਜਿਹੜੇ ਪੰਥ ਦਰਦੀ ਹੋਰ ਸਵੇਰ ਤੱਕ ਮੋਨੀਟਰ ਕਰ ਰਹੇ ਸੀ ਉਹ ਫਿਕਰਮੰਦ ਵੀ ਸੀ ਕਿ ਭਾਈ ਹੋਰ ਕਿਹੜੇ ਜਿਹੜੇ ਜ਼ਮੀਰ ਫਰੋਸ਼ ਉਹਦੇ ਖੱਬੇ ਸੱਜੇ ਬੈਠੇ ਹੋਣਗੇ, ਜਿਹੜੇ ਬਦ ਅਖਲਾਕ, ਬਦ ਕਲਾਮ, ਬਦ ਕਿਰਦਾਰ, ਬਦ ਸ਼ਕਲ। ਕੈਪਟਨ ਅਮਰਿੰਦਰ ਉਹਦੇ ਇੱਕ ਪਾਸੇ ਉਹਨੇ ਬਹਿਣਾ ਸੀ, ਉਹ ਤਾਂ ਨਹੀਂ ਆਇਆ, ਮੋਦੀ ਨੂੰ ਤਾਂ ਬੇਰੰਗ ਜਿਹਨੂੰ ਕਹਿੰਦੇ ਨੇ ਕਿ ਵੀ ਹਾਂ ਉਹ ਵਾਪਸ ਚਲਾ ਗਿਆ, ਪਰ ਉਹ ਖਾਲੀ ਕੁਰਸੀਆਂ ਨੂੰ ਐਡਰੈਸ ਕਰ ਰਿਹਾ ਸੀ। ਔਰ ਦੂਜਾ ਸੁਖਦੇਵ ਢੀਂਡਸਾ ਜਿਹੜਾ ਇੱਕ ਖੜਾ ਕੀਤਾ ਡਰਾਮਾ, ਉਹ ਅੱਧੇ ਰਾਹ 'ਚੋਂ ਮੁੜ ਗਿਆ ਕਿ ਮੈਨੂੰ ਤਾਂ COVID-19 ਪੋਜ਼ਿਟਿਵ ਹੋ ਗਿਆ, ਤੇ ਬਾਕੀ ਖਾਲੀ ਕੁਰਸੀਆਂ ਤੇ ਉਹਨਾਂ ਦੇ ਉੱਤੇ ਛਮ ਵਸਦਾ ਮੀਂਹ। ਜਿਹੜਾ ਬਾਬਾ ਨਾਨਕ ਇਹ ਯਾਦ ਦਹਾਨੀ ਕਰਵਾ ਰਹੇ ਸੀ ਕਿ ਭਾਈ ਇਹ ਜਿਹੜੇ ਜ਼ੁਲਮ ਕਰਨ ਵਾਲੇ ਨੇ ਕੁਦਰਤ ਵੀ ਕਿਵੇਂ ਫਿਰ ਉਹਨਾਂ ਦੇ ਮੂੰਹ ਦੇ ਉੱਤੇ ਚਪੇੜ ਮਾਰਦੀ ਹੈ। ਲੇਕਿਨ ਇਸ ਸਭ ਦੇ ਚੱਲਦੇ ਆ ਹੁਣ ਇਹ ਖਬਰ ਤਾਂ 4 ਚਫੇਰੇ ਦੁਨੀਆ ਭਰ ਦੇ ਵਿੱਚ, ਔਰ ਅੱਜ ਹੀ ਸਾਡੇ ਪਾਕਿਸਤਾਨੀ ਵੀਰ ਜਿਹੜੇ ਨੇ ਉਹ ਕਹਿ ਰਹੇ ਸੀ ਕਿ ਜੀ ਇਹ ਕੀ, ਕਹਿੰਦਾ ਮੈਂ ਜਾਨ ਬਚਾ ਕੇ ਆਇਆ, ਕਿਉਂਕਿ ਜਿਹੜਾ ਉਹਨੇ ANI ਜਿਹੜੀ ਇਹਨਾਂ ਦੀ ਰਾਹ ਦੀ ਨਿਊਜ਼ ਏਜੰਸੀ ਹੈ ਜਿਹਦੀਆਂ ਖਬਰਾਂ ਦੁਨੀਆ ਭਰ 'ਚ ਦਿੰਦੇ ਨੇ, ਹੁਣ
ਕਿਹਾ ਹੀ ਉਹਨੇ ANI ਵਾਲਿਆਂ ਨੂੰ ਜਦੋਂ ਬੇਰੰਗ ਉੱਥੋਂ ਵਾਪਸ ਮੁੜਿਆ ਤੇ ਉਹ ਕਹਿੰਦਾ ਜੀ ਆਪਣੇ ਚੀਫ ਮਿਨਿਸਟਰ ਦਾ ਉਹ ਪੰਜਾਬ ਗਵਰਨਮੈਂਟ ਦੇ ਅਫੀਸ਼ੀਅਲ ਨੂੰ ਕਹਿ ਰਿਹਾ ਕਿ ਵੀ ਉਹਨਾਂ ਦਾ ਸ਼ੁਕਰੀਆ ਅਦਾ ਕਰ ਦੇਣਾ, ਮੈਂ ਜਾਨ ਬਚਾ ਕੇ ਵਾਪਸ ਜ਼ਿੰਦਾ ਬਠਿੰਡੇ ਪਹੁੰਚ ਗਿਆ। ਹੁਣ ਇਹਦੇ ਚੋਂ ਤੁਸੀਂ 2-3 ਗੱਲਾਂ ਦੇਖਦੇ ਹੋ। ਇੱਕ ਤਾਂ ਅਸੀਂ ਡਿਸਕਸ ਕਰਾਂਗੇ ਕਿ ਹੁਣ ਇਹਨੂੰ ਕਿਵੇਂ ਇੱਕ ਜਿਹੜਾ ਉਹ ਕਿਸ ਕਿਸਮ ਦੀ ਮੋਮੈਂਟਮ ਦੇ ਵਿੱਚ ਇਹ ਕਨਵਰਟ ਕਰਨਗੇ ਰਿਵੈਂਜ ਦੇ ਲਈ। ਲੇਕਿਨ ਔਰ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਵੀ ਕੋਈ ਉਹਦੀ ਜਾਨ ਨੂੰ ਖਤਰੇ ਵਾਲੀ ਗੱਲ ਨਹੀਂ ਸੀ। ਔਰ ਜਾਨ ਨੂੰ ਖਤਰਾ ਕਾਹਦਾ, ਇਹ ਤਾਂ ਹੁਣ ਉਹਨਾਂ ਦੀ ਇੰਨੀ ਵੱਡੀ ਫੇਲਿਓਰ ਕਿ ਇੱਕ ਪਾਸੇ ਤਾਂ ਉਹਨਾਂ ਨੂੰ ਇਹ ਸੀ ਕਿ ਜੀ ਵਿਦ ਬਿਗ ਬੈਂਗ ਚੋਣਾਂ ਦਾ ਬਿਗਲ ਵਜਾਣਾ ਹੈ, ਉਸ ਤੋਂ ਬਾਅਦ ਇਲੈਕਸ਼ਨ ਕੋਡ ਲਾਗੂ ਹੋਣਾ ਸੀ, 70,000 ਤੋਂ 1 ਲੱਖ ਕੁਰਸੀਆਂ ਰੱਖੀਆਂ ਹੋਈਆਂ ਨੇ, ਵੱਡੇ ਪੈਮਾਨੇ ਦੇ ਉੱਤੇ ਉਹਨੇ ਦੱਸਣਾ ਸੀ ਕਿ ਦੇਖੋ ਜਿਹੜੇ ਕਹਿੰਦੇ ਸੀ ਕਿ ਕਿਸਾਨ ਜਿੱਤ ਗਏ ਸਿੱਖਾਂ ਸਾਹਮਣੇ, ਮੋਦੀ ਨੇ ਜਿਹੜਾ ਉਹ ਸਿਰ ਝੁਕਾਇਆ, ਹੁਣ ਦੇਖੋ ਮੇਰੇ ਖੱਬੇ ਸੱਜੇ ਵੱਡੀਆਂ ਵੱਡੀਆਂ ਪੱਗਾਂ ਬੰਨ੍ਹ ਕੇ ਬੈਠੇ ਲੋਕ ਹੱਥ ਜੋੜ ਕੇ ਖੜੇ ਨੇ ਔਰ ਮੋਦੀ ਇੱਕ ਬਾਦਸ਼ਾਹ ਦੀ ਤਰ੍ਹਾਂ ਆ ਰਿਹਾ ਔਰ ਆਪਣੀ ਪਟਾਰੀ ਚੋਂ ਕੱਢੇਗਾ, ਕਦੇ ਇੱਕ ਕੱਢੇਗਾ, ਇੱਕ ਦੂਸਰਾ ਜਿਹੜਾ ਉਹ ਸ਼ਗੂਫਾ ਛੱਡੇਗਾ ਔਰ ਬੱਲੇ ਬੱਲੇ ਹੋਏਗੀ। ਸਾਰਾ ਮੀਡੀਆ ਗੋਦੀ ਮੀਡੀਆ ਮੋਦੀ ਜੀ ਜੀਤ ਗਏ ਔਰ ਪੰਜਾਬ ਦੇ ਵਿੱਚ ਵਿਦ ਬਿਗ ਬੈਂਗ ਜਿਹੜੀ ਹੈ BJP ਦਾ ਹੋ ਗਿਆ। ਤੇ ਉਹ ਜਾਂਦੇ ਜਾਂਦੇ ਤਾਂ ਇਹ ਕਹੀ ਜਾਂਦਾ ਕਿ ਉਹੀ ਮਾਂ ਇਹ ਕਿਆ ਹੋ ਗਿਆ ਵੀ ਇਹ ਕੀ ਹੋ ਗਿਆ। ਹੁਣ ਉਹਦੇ ਦੋਵੇਂ ਤਿੰਨੇ ਰੁੱਖ ਅਸੀਂ ਦੇਖਦੇ ਹਾਂ। ਇੱਕ ਪਾਸੇ ਤਾਂ ਕੁਦਰਤ ਨੇ ਲਗਾਤਾਰਤਾ ਨਾਲ 2 ਦਿਨ ਤੋਂ ਤੇਜ਼ੀ ਨਾਲ ਵਰ ਰਿਹਾ ਮੀਂਹ ਇਸ ਗੱਲ ਦੀ ਯਾਦ ਦਹਾਨੀ ਸੀ ਕਿ ਵੀ ਤੂੰ ਇੱਥੇ ਐਕਸੈਪਟਡ ਨਹੀਂ ਹੈ। ਦੂਸਰੇ ਪਾਸੇ ਅਸੀਂ ਦੇਖਦੇ ਹਾਂ ਕਿ ਪੰਜਾਬ ਦੇ ਬਹਾਦਰ ਕਿਸਾਨਾਂ ਨੇ ਔਰ ਇਸ ਘਟਨਾਕ੍ਰਮ ਨੇ ਬਹੁਤ ਸਾਰਿਆਂ ਦੇ ਭਰਮ ਤੋੜੇ ਨੇ। ਰਾਜੇਵਾਲ ਵਰਗੇ ਲੋਕ ਹੁਣ ਜਿਹੜੇ ਇਹ ਸਮਝਦੇ ਸੀ ਜਦੋਂ ਪੰਜਾਬ ਤੋਂ ਸ਼ੰਭੂ ਬਾਰਡਰ ਤੋਂ ਸਿੰਘੂ ਤੱਕ ਗਏ ਤੇ ਜਿਵੇਂ ਉਹ ਖਾਲਸਾਈ ਸਪਿਰਿਟ ਔਰ ਪੰਜਾਬ ਦੀ ਅਣਖੀ ਸਪਿਰਿਟ ਦੇ ਗੱਭਰੂ ਸੀ ਜਿਹੜੇ ਲੈ ਕੇ ਗਏ, ਹਾਲਾਂ ਜਿਹੜੇ ਉੱਥੇ ਬੈਠ ਕੇ 32 ਜਥੇਬੰਦੀਆਂ ਥੱਲੇ ਲੀਡਰਸ਼ਿਪ ਕਰਨ ਦੇ ਚਾਅ ਥੱਲੇ ਬਾਕੀਆਂ ਨੂੰ ਜਿਹੜਾ ਉਹ ਦਰਵਾਜ਼ਾ ਦਿਖਾਉਂਦੇ ਰਹੇ ਜਾਂ ਏਜੰਸੀਆਂ ਨੂੰ ਲਿਸਟ ਦਿੰਦੇ ਰਹੇ ਉਹਨਾਂ ਨੂੰ ਫੜੋ, ਤੇ ਉਹਨਾਂ ਨੂੰ ਲੱਗਾ ਜੀ ਅਸੀਂ ਤਾਂ ਐਸਟੈਬਲਿਸ਼ ਉਹ ਤਾਂ ਸੌਦੇਬਾਜ਼ੀ ਕਰ ਰਹੇ ਨੇ, ਕਦੇ ਕੇਜਰੀਵਾਲ ਨਾਲ ਕਦੇ ਆਪਣੇ ਤੌਰ ਤੇ ਕਿ ਜੀ ਅਸੀਂ, ਔਰ ਉਹਨਾਂ ਨੇ ਕੋਈ ਕਾਲ ਨਹੀਂ ਦਿੱਤੀ ਉਹਨਾਂ 22 ਜਥੇਬੰਦੀਆਂ ਨੇ ਕਿ ਮੋਦੀ ਦਾ ਬਾਈਕਾਟ ਕਰੋ ਜਾਂ ਇਸ ਨੂੰ ਜਿਹੜਾ ਉਹ ਰੈਲੀ ਨਾ ਕਰਨ ਦਿਓ ਜਾਂ ਦੂਸਰਾ, ਔਰ ਇਹ ਹੈ ਵੀ ਨਹੀਂ ਸੀ। ਲੇਕਿਨ ਇਹਦੇ ਬਾਵਜੂਦ ਜਿਹੜੀਆਂ ਦੂਸਰੀਆਂ ਜਥੇਬੰਦੀਆਂ ਉਹਨਾਂ ਨੇ ਇਸ ਗੱਲ ਨੂੰ ਕਿਹਾ ਕਿ ਭਾਈ ਇਹ ਜਿਹੜੀ ਡਰਾਮੇਬਾਜ਼ੀ ਹੈ ਇਹ ਸਾਨੂੰ ਬਰਦਾਸ਼ਤ ਨਹੀਂ ਹੈ ਔਰ ਇਹਨੂੰ ਅਸੀਂ ਕਾਲੇ ਝੰਡੇ ਵੀ ਦਿਖਾਣੇ ਨੇ ਔਰ ਇਹਨੂੰ ਅਸੀਂ ਦੱਸਣਾ ਕਿ ਭਾਈ ਅਸੀਂ ਇੰਨੇ ਬੇਗੈਰਤ ਨਹੀਂ। ਹੁਣ ਉਹ 22 ਸਾਰੇ ਗਾਇਬ ਨੇ, ਇਹਦੇ ਬਾਵਜੂਦ ਇੰਨਾ ਵੱਡੇ ਲੈਵਲ ਦੇ ਉੱਤੇ ਲੋਕ ਥਾਂ ਥਾਂ ਹੀ ਨਿਕਲ ਆਉਂਦੇ ਨੇ ਔਰ ਜਿਹੜੇ 300-300 ਰੁਪਏ ਦੇ ਉੱਤੇ ਕਿਰਾਏ 'ਚ ਬੱਸਾਂ ਭਰ ਕੇ ਜਿੱਥੋਂ ਰਜਾਣੀਆਂ ਸੀ ਉਹਨਾਂ ਨੂੰ ਵੀ ਕੋਈ ਗੁਰਦਾਸਪੁਰ 'ਚ ਰੋਕੇ ਨੇ, ਕੋਈ ਪਠਾਨਕੋਟ 'ਚ, ਲੋਕਾਂ ਨੇ ਹੀ ਉਹਨਾਂ ਨੂੰ ਰੋਕਿਆ ਹੋਇਆ ਕਿ ਬੇਗੈਰਤੋ ਵੀ ਤੁਹਾਡੇ ਨਾਲ ਇਹ ਹੋਇਆ ਤੇ ਤੁਸੀਂ ਉੱਥੇ ਜਾਓਗੇ। ਹੁਣ ਉਸ ਸਾਰੇ ਦਾ ਨਤੀਜਾ ਹੈ ਇੱਕ ਪਾਸੇ ਲੋਕਾਂ ਦਾ ਵਿਰੋਧ ਔਰ ਇਹ ਜਦੋਂ ਅਸੀਂ ਦੇਖਦੇ ਹਾਂ ਕਿ ਵੀ ਉਹਦਾ ਪ੍ਰੋਗਰਾਮ ਕਿ ਜੀ ਉਹਨੇ ਬਠਿੰਡੇ ਤੋਂ ਹੈਲੀਕਾਪਟਰ ਰਾਹੀਂ ਫਲਾਈ ਕਰਨਾ ਸੀ, ਹੁਸੈਨੀ ਵਾਲਾ ਆਉਣਾ ਸੀ, ਭਗਤ ਸਿੰਘ ਰਾਜਗੁਰੂ ਸੁਖਦੇਵ ਦੇ, ਫਿਰ ਉਹਨੇ ਉਹ ਪੂਰਾ ਜਿਵੇਂ ਤਾਮ ਝਾਮ ਵਾਲਾ ਡਰਾਮਾ ਹੁੰਦਾ ਹੈ। ਪਰ ਉਹ ਇੱਕ ਪਾਸੇ ਉਹਨਾਂ ਨੂੰ ਇਹ ਲੱਗਾ ਕਿ ਮੋਦੀ ਨੂੰ ਲੱਗਦਾ ਹੋਣਾ ਕਿ ਜੀ ਕਾਹਨੂੰ ਹੈਲੀਕਾਪਟਰ ਵਾਲਾ ਕਰਨਾ, ਸੜਕ ਤੇ ਜਾਂਦੇ ਆ ਦੋਨੋਂ ਪਾਸੇ ਐਨ ਭੀੜਾਂ ਖਲੋਤੀਆਂ ਹੋਣਗੀਆਂ ਤਾੜੀਆਂ ਮਾਰਨ ਨੂੰ ਕਿ ਜੀ ਮੋਦੀ ਜੀ ਆ ਗਏ। ਪਰ ਹੋਇਆ ਇਸ ਦੇ ਉਲਟ ਕਿ ਭਾਈ ਉਹ ਇੱਕ ਫਲਾਈਓਵਰ ਦੇ ਉੱਤੇ ਹੀ ਜਿਹੜਾ, ਹਾਲਾਂ ਕੋਈ ਵੀ ਜਿਹੜੇ ਪ੍ਰੋਟੈਸਟਰ ਨੇ ਉਹ ਬੜੀ ਥੋੜ੍ਹੀ ਗਿਣਤੀ 'ਚ ਸੀ ਇੱਕ ਥਾਂ ਤੇ, ਕਿਸੇ ਨੇ ਉਹਦੀ ਕਾਰ ਨਹੀਂ ਰੋਕੀ ਦੂਜੇ, ਲੇਕਿਨ ਜੋ ਜਲੂਸ ਉਸ ਰੈਲੀ ਦਾ ਨਿਕਲ ਰਿਹਾ ਸੀ, ਖਾਲੀ ਕੁਰਸੀਆਂ, ਔਰ ਅਜੇ ਉਹਦੇ ਆਉਣ ਤੋਂ ਪਹਿਲਾਂ ਹੀ ਸੋਸ਼ਲ ਮੀਡੀਆ ਇੱਕ ਜਿਹੜਾ ਬਲੈਸਿੰਗ ਵੀ ਹੈ ਉਹਨਾਂ ਨੇ ਦਿਖਾ ਦਿੱਤਾ ਸੀ ਕਿ ਔਰ ਦਰਸ਼ਕ ਦੇਖ ਸਕਦੇ ਨੇ ਜੋ ਨਜ਼ਰ ਆ ਰਿਹਾ ਸੀ ਕਿ ਬਈ ਕੀ ਹੋਣਾ। ਔਰ ਕੈਪਟਨ ਅਮਰਿੰਦਰ ਔਰ ਦੂਜੇ ਉੱਥੇ ਉਹ ਖਾਲੀ ਕੁਰਸੀਆਂ ਨੂੰ ਐਡਰੈਸ ਕਰ ਰਹੇ ਸੀ ਕਿ ਮੋਦੀ ਜੀ ਆ ਰਹੇ ਨੇ, ਮੋਦੀ ਜੀ ਆਉਣਾ ਕਿੱਥੇ ਸੀ ਉਹਨਾਂ ਨੇ, ਉਹ ਵਾਪਸ ਮੁੜਦਾ। ਲੇਕਿਨ ਇਹਨੂੰ ਇੱਕ ਨੈਰੇਟਿਵ ਦੇਣ ਦੇ ਲਈ ਔਰ ਜਿਵੇਂ ਨਫ਼ਰਤ ਉਹਨਾਂ ਨੇ ਹੁਣ ਫੈਲਾਈ ਹੋਈ ਹੈ ਆਪਣੇ ਉਸ ਲੈਵਲ ਦੇ ਉੱਤੇ, ਉਹਨਾਂ ਨੇ ਕਿਹਾ ਜੀ ਉਹਦੀ ਤਾਂ ਔਰ ਅਮਿਤ ਸ਼ਾਹ ਨੇ ਐਕਸਪਲੇਨੇਸ਼ਨ ਕਾਲ ਕਰ ਲਈ ਪੰਜਾਬ ਗਵਰਨਮੈਂਟ ਤੋਂ ਕਿ ਜੀ ਸਿਕਿਉਰਿਟੀ ਲੈਬਸ, ਉਹ ਸਿਕਿਉਰਿਟੀ ਲੈਬਸ ਕਾਹਦਾ ਹੋਇਆ ਕਿ ਵੀ ਤੁਸੀਂ ਫਲਾਈ ਕਰਨਾ ਸੀ ਹੈਲੀਕਾਪਟਰ ਤੇ, ਤੁਸੀਂ ਔਨ ਦਾ ਗਰਾਊਂਡ ਕੀਤਾ। ਪ੍ਰੋਟੈਸਟ ਰਾਹ ਦੇ ਵਿੱਚ ਜਿਹੜਾ ਹੋਇਆ ਉਹਨਾਂ ਨੇ ਹਟਾ ਵੀ ਲਿਆ ਸੀਗਾ ਉਹਨਾਂ ਦੀ ਪੁਲਿਸ ਨੇ, ਲੇਕਿਨ ਹੁਣ ਇਹਨੂੰ
ਜਿਹੜਾ ਇਹ ਵੀ ਫਿਕਰ ਹੈ ਚੀਫ ਮਿਨਿਸਟਰ ਨੂੰ। ਔਰ ਜਿਵੇਂ ਇਹਨੂੰ ਇਹ ਅਮਰਿੰਦਰ ਵਰਗੇ ਉਹ ਕਹਿੰਦੇ ਲਾ ਦਿਓ ਜੀ, ਪ੍ਰੈਜ਼ੀਡੈਂਟ ਰੂਲ ਲਾ ਦਿਓ, ਗਵਰਨਰ ਰੂਲ ਲਾ ਦਿਓ, ਉਹ ਅਸੀਂ ਜ਼ਿਕਰ ਕਰਾਂਗੇ ਕਿ ਭਾਈ ਹਿੰਦੂ ਤਵੀ ਕਿਵੇਂ ਇਸ ਨੂੰ ਰਿਐਕਟ ਕਰਨਗੇ। ਪਰ ਅਸੀਂ ਇਹ ਸਮਝਦੇ ਹਾਂ ਕਿ ਵੀ ਇਹ ਅਣਖੀ ਪੰਜਾਬੀਆਂ ਦੀ ਧਰਤੀ ਨੇ ਔਰ ਸਿੱਖ ਕੌਮ ਨੇ 10ਵੇਂ ਪਾਤਸ਼ਾਹ ਦੇ ਪ੍ਰਕਾਸ਼ ਪੁਰਬ ਦੇ ਮੌਕੇ ਤੇ ਜਿਹੜਾ ਬੈਫਿਟਿੰਗ ਰਿਪਲਾਈ ਦਿੱਤਾ ਉਹਨਾਂ ਨੂੰ ਦੱਸਿਆ ਹਿੰਦੂ ਤਵੀਆਂ ਨੂੰ ਕਿ ਭਾਈ ਇਹ ਸਾਡੀ ਧਰਤੀ ਹੈ, ਇੱਥੇ ਸਾਡਾ ਸਿੱਕਾ ਚੱਲੇਗਾ। ਔਰ ਇਹ ਕਿਹਾ ਜਾ ਰਿਹਾ ਕਿ ਜੀ ਐਸਾ ਕਦੇ ਨਹੀਂ ਹੋਇਆ ਹਿਸਟਰੀ 'ਚ ਕਿ ਜੀ ਉਹਨੂੰ ਰੋਕ ਦਿੱਤਾ ਗਿਆ ਹੋਇਆ ਕਿ ਪ੍ਰਾਈਮ ਮਿਨਿਸਟਰ ਆਪਣੇ ਮੁਲਕ ਦੀ ਧਰਤੀ ਦੇ ਉੱਤੇ ਜਿਹੜਾ ਹੈ ਉਹ ਨਹੀਂ ਉਹ ਮਤਲਬ ਮੈਸੇਜ ਇਹੀ ਹੈ ਕਿ ਪੰਜਾਬ ਨਾ ਤੁਹਾਡਾ ਮੁਲਕ ਹੈ ਨਾ ਤੁਹਾਡੀ ਧਰਤੀ ਹੈ। ਇਹਨੂੰ ਅਸੀਂ ਹਮੇਸ਼ਾ ਇੰਡੀਅਨ ਆਕੂਪਾਈਡ ਪੰਜਾਬ ਕਹਿੰਦੇ। ਔਰ ਉਸ ਪੰਜਾਬ ਦੇ ਵਾਸੀਆਂ ਨੇ ਔਰ ਖ਼ਾਸ ਤੌਰ 'ਤੇ ਕਿਰਤੀਆਂ ਨੇ, ਕਿਸਾਨਾਂ ਨੇ, ਸਿੱਖ ਨੌਜਵਾਨੀ ਨੇ ਔਰ ਅਸੀਂ ਆਪਣੀ TV 84 ਦੀ ਟੈਕਨੀਕਲ ਟੀਮ ਦਾ ਔਰ ਜਿਹੜੀ ਔਨ ਦਾ ਗਰਾਊਂਡ ਸਾਡੀ ਜਿਹੜੇ ਟੀਮ ਉੱਥੇ ਉਤਰੀ ਉਹਨਾਂ ਨੇ ਸਾਰੀ ਰਾਤ ਇਸ ਦੀ ਕਵਰੇਜ ਵੀ ਕੀਤੀ ਔਰ ਦਰਸ਼ਕਾਂ ਤੱਕ ਪਹੁੰਚਾਇਆ ਕਿ ਉਸ ਮੌਕੇ ਦੇ ਉੱਤੇ ਕੀ ਚੱਲ ਰਿਹਾ। ਸੋ ਅਸੀਂ ਸਮਝਦੇ ਹਾਂ ਕਿ ਅਣਖੀ ਪੰਜਾਬ ਦੀ ਧਰਤੀ 'ਚੋਂ ਇੱਕ ਵਾਰ ਫੇਰ ਇਹ ਆਵਾਜ਼ ਗੂੰਜੀ ਕਿ ਨੋ ਮੋਰ ਵਿਦ ਇੰਡੀਅਨ ਆਕੂਪੇਸ਼ਨ। ਇਹ ਸਾਡੀ ਧਰਤੀ ਹੈ, ਅਸੀਂ ਡਿਸਾਈਡ ਕਰਾਂਗੇ ਕਿ ਇੱਥੇ ਕੀ ਕਰਨਾ ਹੈ। ਸੋ ਅਸੀਂ ਸਮੁੱਚੀ ਕੌਮ ਨੂੰ ਜਿੱਥੇ 10ਵੇਂ ਪਾਤਸ਼ਾਹ ਦਾ ਪ੍ਰਕਾਸ਼ ਪੁਰਬ ਮੁਬਾਰਕ ਹੈ, ਇਹ ਜਿਹੜਾ ਖਾਲਸੇ ਦੇ ਰੂਪ 'ਚ ਮੈਸੇਜ ਕਿ ਭਾਈ ਖਾਲਸਾ ਵੰਗਾਰਦਾ ਹੈ ਜ਼ਾਲਮ ਨੂੰ, ਇਹ ਪੰਜਾਬ ਦੀ ਧਰਤੀ ਦੇ ਜਾਇਆਂ ਨੇ ਇੱਕ ਵਾਰ ਫਿਰ ਸਾਬਤ ਕਰ ਦਿੱਤਾ ਹੈ ਕਿ ਪੰਜਾਬ ਦੀ ਧਰਤੀ ਤੇ ਦਿੱਲੀ ਰਜੀਮ, ਮੋਦੀ ਤਵੀ ਰਜੀਮ, ਹਿੰਦੂ ਤਵੀ ਰਜੀਮ ਦੀ ਰਿਟ ਨਹੀਂ ਹੈ। ਪੰਜਾਬ ਦੀ ਧਰਤੀ ਤੇ ਗੁਰੂ ਕੇ ਖਾਲਸੇ ਦੀ ਸਪਿਰਿਟ ਹੀ ਪ੍ਰਵੇਲ ਕਰ ਰਹੀ ਹੈ ਤੇ ਉੱਥੇ ਗੁਰੂ ਕੇ ਖਾਲਸੇ ਦਾ ਰਾਜ ਹੀ ਹੈ। ਜੀ ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਸਵਾਲ ਲੈਣੇ ਬ੍ਰੇਕ ਔਰ ਬ੍ਰੇਕ ਤੇ ਜਾਣ ਤੋਂ ਪਹਿਲਾਂ ਅਸੀਂ ਦਰਸ਼ਕਾਂ ਤੇ ਸਰੋਤਿਆਂ ਨੂੰ ਅਪੀਲ ਤੇ ਬੇਨਤੀ ਕਰਦੀ ਹਾਂ ਵਿਊਅਰਸ, ਜਿਸ ਤਰ੍ਹਾਂ ਕਿ ਤੁਸੀਂ ਜਾਣਦੇ ਹੋ ਕਿ TV 84 ਇੱਕ ਪੰਥਕ ਚੈਨਲ ਹੈ। TV 84 ਦੀ ਚੜ੍ਹਦੀ ਕਲਾ ਲਈ ਵੱਧ ਤੋਂ ਵੱਧ ਡੋਨੇਟ ਕਰੋ। ਡੋਨੇਟ ਕਰਨ ਲਈ ਸਾਡੀ ਵੈਬਸਾਈਟ tv84.tv ਤੇ ਜਾ ਕੇ ਪੇਪਲ ਦੀ ਵਰਤੋਂ ਕਰਕੇ ਵਨ ਟਾਈਮ ਡੋਨੇਟ ਕਰ ਸਕਦੇ ਹੋ, ਮੰਥਲੀ ਡੋਨੇਟ ਵੀ ਕਰ ਸਕਦੇ ਹੋ। ਤੁਸੀਂ TV 84 ਦੇ ਨਾਮ ਤੇ ਚੈੱਕ ਬਣਾ ਕੇ ਸਾਨੂੰ ਮੇਲ ਵੀ ਕਰ ਸਕਦੇ ਹੋ ਸਾਡੇ ਪਤੇ ਤੇ 36-01-37 ਲੌਂਗ ਆਈਲੈਂਡ ਸਿਟੀ, ਨਿਊਯਾਰਕ 11101 USA, ਜਾਂ ਫਿਰ ਤੁਸੀਂ ਸਾਨੂੰ ਫੋਨ ਰਾਹੀਂ ਵੀ ਸੰਪਰਕ ਕਰ ਸਕਦੇ ਹੋ ਸਾਡੇ ਫੋਨ ਨੰਬਰ ਤੇ 5166191984। ਤੁਸੀਂ ਸਾਨੂੰ ਈਮੇਲ ਵੀ ਕਰ ਸਕਦੇ ਹੋ info@tv84.tv ਤੇ। ਸੋ ਅਸੀਂ ਤੁਹਾਡੇ ਤਹਿ ਦਿਲ ਤੋਂ ਸ਼ੁਕਰਗੁਜ਼ਾਰ ਹੋਵਾਂਗੇ। ਸੋ ਇੱਥੇ ਲੈਣੇ ਬ੍ਰੇਕ ਵਿਊਅਰਸ, ਤੁਸੀਂ ਸਾਨੂੰ ਇਸੇ ਤਰ੍ਹਾਂ ਹੀ ਬਣੇ ਰਹਿਣਾ। ਮਿਲਦੇ ਹਾਂ ਛੋਟੇ ਜਿਹੇ ਬ੍ਰੇਕ ਤੋਂ ਬਾਅਦ।